ਉਹਦੇ ਇੱਕ ਕਲਿੱਪ ਦਾ ਇੱਕ ਆਈਟਮ ਤੁਹਾਨੂੰ ਸੁਣਾ ਰਿਹਾ ਮੈਂ, ਬੜਾ ਸੋਹਣਾ। ਅਕਸਰ ਅਸੀਂ ਵੇਖਦੇ ਹਾਂ ਮੇਰੇ ਦੋਸਤੋ ਕਿ ਬੰਦਾ ਜਿਹੜਾ ਕੰਮ ਕਰੇ ਨਾ, ਬੰਦੇ ਨੂੰ ਉਸ ਕੰਮ ਦੀ ਆਦਤ ਪੈ ਜਾਂਦੀ ਹੈ। ਜੇ ਕੋਈ ਝੂਠ ਬੋਲਦਾ ਹੈ ਤਾਂ ਸਾਰਾ ਝੂਠ ਹੀ ਬੋਲੀ ਜਾਂਦਾ ਹੈ, ਆਦਤ ਪਈ ਹੈ। ਇੱਕ ਬੰਦੇ ਨੇ ਇੱਕ ਦੋਸਤ ਕੋ ਗਿਆ, ਕਿਸੇ ਦੇ ਘਰ ਤੇ VCR ਲੱਗਾ, ਉਹਨੇ ਕਿਹਾ ਕਿਹੜੀ ਫਿਲਮ ਲੱਗੀ ਹੈ, ਕਹਿੰਦਾ ਮੌਲਾ ਜੱਟ। ਦੂਜੇ ਦੋਸਤ ਕੋ ਗਿਆ, ਇੱਥੇ ਕਿਹੜੀ ਲੱਗੀ ਹੈ, ਵੈਸ਼ੀ ਜੱਟ। ਚਾਹ ਦੀ ਦੁਕਾਨ ਤੇ ਗਿਆ ਤੇ ਕਿਹੜੀ ਲੱਗੀ, ਸ਼ਹੀਦਾਂ ਪਿਸਤੌਲ। ਉਹਨੇ ਇੰਨੀਆਂ ਕੋ ਫਿਲਮਾਂ ਵੇਖ ਲਈਆਂ, ਤਵੱਜੋ ਜ਼ਰਾ ਫਿਲਮ ਚ ਕਰਨੀ ਹੈ, ਜਾ ਕੇ ਉਹਨੇ ਬਹਿਲੇ ਦਿੱਤੀ ਹੈ। ਘਰ ਜ਼ਰਾ ਪੜਦੇ ਵਾਲਾ ਸੀ, ਉਹ ਬੁੱਢੀ ਪੜਦਾ ਅੱਗੇ ਕਰਕੇ ਪੁੱਛਦੀ ਹੈ ਵੀ ਕੌਣ ਹੈ, ਕਹਿੰਦਾ ਸ਼ਹੀਦਾਂ ਪਿਸਤੌਲ। ਵੀ ਤੇਰੀ ਮਾਂ ਦਾ ਨਾ ਜਾਨੋ ਕੋ ਪਤੀ, ਵੀ ਤੇਰੀ ਭੈਣ ਦਾ ਨਾ ਫੱਫੇ ਕੁੱਟਦੀ, ਵੀ ਤੂੰ ਆਇਆ ਕਿੱਥੋਂ ਸੱਜਣਾ ਦੇ ਖੂਹ ਤੇ, ਖਲੋਤਾ ਕਿੱਥੇ ਮਿੱਤਰਾਂ ਦੇ ਡੇਰੇ, ਵੀ ਤੇਰੇ ਹੱਥ 'ਚ ਕੀ ਭਾਬੀ ਦੀਆਂ ਚੂੜੀਆਂ, ਤੇਰੇ ਨਾਲ ਕੌਣ ਦੋ ਮੁਟਿਆਰਾਂ, ਵੀ ਤੇਰੇ ਥੱਲੇ ਕੀ ਜ਼ਮੀਨ, ਵੀ ਤੇਰੇ ਉੱਤੇ ਕੀ ਸਮਾਨ, ਵੀ ਤੂੰ ਪੀਣਾ ਕੀ ਹੈ ਪਾਣੀ, ਤੇਰਾ ਚਾਚਾ ਕੌਣ ਵੈਸ਼ੀ ਜੱਟ, ਤੇਰਾ ਭਰਾ ਕੌਣ ਮੌਲਾ ਜੱਟ, ਵੀ ਤੇਰੇ ਸਾਲੇ ਕੌਣ ਸ਼ੇਰਾਂ ਦੇ ਪੁੱਤਰ ਸ਼ੇਰ, ਵੀ ਤੇਰਾ ਮਾਮਾ ਕੌਣ ਠੱਗਾ ਦਾ ਠੱਗ, ਵੀ ਤੇਰਾ ਫੁੱਫੜ ਕੌਣ ਸਾਰਾ ਕੁਝ, ਵੀ ਤੇਰਾ ਆਪਣਾ ਨਾਮ, ਕਹਿੰਦਾ ਠਾ ਠਾ। ਗੱਲ ਮੈਂ ਪਹਿਲਾਂ ਕੀ ਸ਼ੁਰੂ ਕੀਤੀ ਸੀ ਕਿ ਆਦਤ ਦੀ, ਕਿ ਬੰਦਾ ਜਿਹੜਾ ਕੰਮ ਕਰੇ ਉਹਨੂੰ ਆਦਤ ਪੈ ਜਾਂਦੀ। ਮੈਂ ਤੁਹਾਡਾ ਨੌਕਰ, ਮੈਂ ਤੁਹਾਡਾ ਖਾਤਮ ਜਾਵੇਦ ਕਾਦਰ ਤੁਹਾਡੇ ਦਰਮਿਆਨ ਮੌਜੂਦ। ਜ਼ਰਾ ਤਵੱਜੋ। ਸਰ ਮੇਰੇ ਕੋਲ ਇੱਕ ਬੰਦਾ ਆ ਗਿਆ, ਗੱਲ ਆਦਤ ਦੀ ਸ਼ੁਰੂ ਹੋਈ ਹੈ ਤੇ ਗੱਲ ਪੂਰੀ ਤਹਿ ਤੱਕ ਪਹੁੰਚੇ, ਫਿਰ ਅਗਲੇ ਨੂੰ ਸਮਝ ਲੱਗਦੀ ਹੈ। ਕੀ ਖਿਆਲ ਹੈ? ਉਹ ਬੰਦਾ ਇੱਕ ਮਿਲ ਗਿਆ, ਉਹ ਜਿਹੜੀ ਗੱਲ ਕਰੇ ਨਾ ਉਹ ਸੀਟੀ ਮਾਰ ਨਿਕਲ ਜਾਂਦੀ ਸੀ ਉਹਦੀ ਧੱਕੇ ਨਾਲ ਹੀ। ਮੈਂ ਅਚਾਨਕ ਖੜਾ, ਮੈਨੂੰ ਆ ਕੇ ਕਹਿੰਦਾ ਜਵੇਦ ਸਾਹਿਬ ਕੀ ਹਾਲ ਹੈ। मैं परेशान हो गया, मैं क्या की चाहिए जवेद साहब की हाल है। और मैं क्या अल्लाह का शुक्र है, तू सीढ़ियां क्यों मारन दे? ते कहंदा छोड़या डिग पिया इस बीमारी से, और दवाई ली है सीढ़ी दी, बड़ियां दवाइयां खादियां, सीढ़ी दा आराम नहीं आया। मैं क्या यार तू डॉक्टर दे कोल जा, मेरा नाल दवाई लै, बड़ी मेहरबानी होएगी। और डॉक्टर दे कोल गया सीढ़ी दी दवाई लैण वास्ते, ते जाके कहंदा जवेद ने घल्लिया मेरा सीढ़ी दा इलाज कर। ते डॉक्टर नूं अग्गों कहंदा ए बीमारी तैनूं किदा कोदी ਉਹ ਕਹਿੰਦਾ ਬੇਟਾ ਮੈਂ ਜਵੇਦ ਦਾ ਕਿਦੋਂ ਘੱਲਿਆ ਤੇ ਮੇਰੇ ਨਾਲ ਵੱਡਾ ਮਰੀਜ਼ ਬੈਠਾ। ਉਹ ਸੀਟੀ ਵਾਲਾ ਨੂੰ ਹੁਣ ਦੱਸਣ ਡਿਆ ਆਪਣੀ ਬਿਮਾਰੀ, ਕਹਿੰਦਾ ਛੋੜਿਆ ਇਸ ਤਾਂ ਕਰਦਾ ਸੀ ਕਿ ਪਿਆ ਸੀ ਉਹਦੀ ਇਸ ਬਿਮਾਰੀ ਸੇ। ਤੇ ਡਾਕਟਰ ਕਹਿੰਦਾ ਤੈਨੂੰ ਮੇਰੇ ਕੋਲ 2 ਸਾਲ ਰਹਿਣਾ ਪਏਗਾ। ਮੈਨੂੰ ਮਨਜ਼ੂਰ ਹੈ। 2 ਸਾਲ ਰਿਹਾ ਮੁਸਲਸਲ ਕੰਟੀਨਿਊ ਇਲਾਜ ਕਰਾਉਣ ਵਾਸਤੇ। 2 ਸਾਲ ਬਾਅਦ ਮੈਨੂੰ ਮਿਲਿਆ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਤੈਨੂੰ ਸੀਟੀ ਦਾ ਆਰਾਮ ਆ ਗਿਆ? ਤੇ ਮੈਨੂੰ ਕਹਿੰਦਾ ਅੱਲਾ ਦੀ ਬੜੀ ਮਿਹਰਬਾਨੀ, ਹੁਣ ਮੈਂ ਇੱਕ ਦੀ ਬਜਾਏ 2 ਬੋਲ ਲੈਣਾ।